कि जी असी इनू भुल जाओ जी 1400 साल का टकरा इस्लाम क्रिश्चियनिटी का है या यहूदियों का क्रिश्चियनिटी का है। अब्राहम का ध्यान धरो और उहदे नां दे उत्ते इसनू मतलब सी कि बई इस दे थल्ले इजराइल नू मानता दिओ। हुण जे तां इस दे नाल ये जुड़िया हुंदा कि भाई ठीक है अब्राहम दी जां हज़रत इब्राहिम दी सारे औलाद जिहड़े ने वो पैरोकार ने, लेकिन उन्हां दे विच तुसीं फलस्तीनियां नू बाहर किवें कढोगे? इजराइल और फलस्तीन साइड बाई साइड एग्जिस्ट कर सकते हैं। हुण इस मामले दे विच भगौड़ापन है। हुण ये कहना होए कि सऊदी अरेबिया पाकिस्तान ते एक अद्धा होर मुल्क जिहड़ा है वो बचिया होया है। हुण उन्हां नूं ये है कि बई जे ये कंडीशन नाल लग जाए तो ये जिहड़ा पीस समझौता है इजराइल नूं सैल किया जा सकता ਉਹਦੇ ਨਾਲ भी नहीं सैल होना ऑलरेडी, क्योंकि उन्होंने ਲਈ ਤਾਂ ग्रेटर इजराइल का ਜਿਹੜਾ ड्रीम है ਜਿਹਦੇ थल्ले नील दरिया तो लैके और जॉर्डन तक ਜਿਹੜਾ है ਉਹ सारा ਜਿਹਦੇ जॉर्डन का इजिप्ट का सीरिया का और लेबनान का बहुत सारा हिस्सा ਜਿਹੜਾ है उन्होंने कब्जे च करना है। इस बदलती दुनिया विच तुसी पीछे ना रह जाओ। हर घटना जो तुहाडी जिंदगी ते असर पा रही है ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका ईरान अमन समझौते सिरा जड़े चढ़ते ਜਿਹੜਾ ਉਹ फिर बैक गियर ਵਿੱਚ चला गया है और इस ਦੀ ਜਿਹੜੀ ਵਜ੍ਹਾ ਹੈ ਉਹ ਅਬਰਾਹਮ ਸਮਝੌਤਿਆਂ ਨੂੰ ਦੱਸਿਆ ਜਾ ਰਿਹਾ ਹੈ। ਸੋ ਇਹ ਅਬਰਾਹਮ ਸਮਝੌਤੇ ਕੀ ਹਨ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ 28 फरवरी ਜਦੋਂ कि पहला हमला इजराइल और अमरीका ਵੱਲੋਂ ईरान ਦੇ ਉੱਤੇ ਕੀਤਾ ਗਿਆ, ਉਸ ਤੋਂ ਬਾਅਦ ਲਗਾਤਾਰਤਾ ਨਾਲ ਡਿਵੈਲਪਮੈਂਟਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਤਿੱਖੀ ਨਜ਼ਰ ਵੀ ਰੱਖਦੇ ਹਾਂ ਆਪਣੇ ਟੀਵੀ 84 ਦੇ ਵਿਊਅਰਸ ਤੱਕ ਵੀ ਨਿਰਪੱਖਤਾ ਦੇ ਨਾਲ, ਕਿਉਂਕਿ ਇਸ ਦੇ ਵਿੱਚ ਜਿਵੇਂ ਅਸੀਂ ਕਿਹਾ ਸੀ ਕਿ ਵੀ ਡੋਂਟ ਹੈਵ ਅ ਡੌਗ ਇਨ ਦਾ ਫਾਈਟ। ਅਸੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਫੇਅਰਨੈਸ ਦੇ ਨਾਲ ग्राउंड ते की चल रहा है और दोनों पासों साबोताज करने वालियां लॉबीज़ की ने उन्हां दा असीं जिक्र करते हैं। और जिवें असीं जिक्र किया सी कि एक पासे वीकेंड दे उत्ते फीयर सी कि अमरीका फुल फ्लैज्ड बॉम्बिंग वापस रिज्यूम करेगा ईरान दे उत्ते और उन्होंने अपने बेटे दे विआह ते जान भी नहीं गए और वाइट हाउस ही मौजूद सी। और लेकिन होया इस ते बिल्कुल उल्ट। सैटरडे नूं प्रेजिडेंट ट्रंप ने ਆਲਮੋਸਟ ਜਿੰਨੇ ਵੀ ਸਟੇਕ ਹੋਲਡਰ ਨੇ ਮਿਡਲ ਈਸਟ ਦੇ ਗਲਫ ਕੰਟਰੀਜ਼, ਪਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਇਜਿਪਟ, ਤੁਰਕੀ, ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ, ਇਹਨਾਂ ਸਾਰਿਆਂ ਨੂੰ ਲਾਈਨ 'ਤੇ ਲੈ ਕੇ ਜਿਹੜਾ ਔਰ ਇਹ ਜਿਹੜਾ ਉਹਨਾਂ ਨੇ ਟਰੂਥ ਸੋਸ਼ਲ ਰਾਹੀਂ ਇਨਕਸ਼ਾਫ ਕੀਤਾ ਕਿ ਅਸੀਂ ਬਿਲਕੁਲ ਸਮਝੌਤੇ ਦੇ ਨੇੜੇ ਪਹੁੰਚ ਗਏ ਔਰ ਸਭ ਠੀਕ ਠਾਕ ਹੈ। ਔਰ ਉਹਨਾਂ ਨੇ ਕਿਹਾ ਵੀ ਮੈਂ ਸੈਪਰੇਟਲੀ ਬੀਬੀ ਨੇਤਨਯਾਹੂ ਨਾਲ ਵੀ ਗੱਲਬਾਤ ਕਰ ਲਈ ਹੈ और एवरीथिंग इज़ ओके और बहुत जल्दी जड़ा। और यही गल मार्को रूबियो जड़ा कि 4 रोज़ा दौरे ते दिल्ली बैठा सी, उन्हें भी कहा कि भी असी समझौते दे बहुत करीब है। किसी वेले भी ये भी सी कुछ मीडिया ने तो जड़े अगे नूं चलते हैं कि जी अगले 24 घंटे दे विच डील होने दियां संभावनावां ने। लेकिन असी जड़ा कल दे प्रोग्राम च भी डिस्कस किया सी कि जिहड़ी ਜ਼ਾਓਨਿਸਟ ਲੌਬੀ ਜਾਂ ਪ੍ਰੋ ਇਜ਼ਰਾਈਲ ਲੌਬੀ ਹੈ ਉਹਨਾਂ ਦੇ ਜਿਹੜੇ ਦੋ ਵੱਡੇ ਟੈਡ ਕਰੂਜ਼ ਸੈਨੇਟਰ ਔਰ ਲਿੰਜ਼ੀ ਗ੍ਰੈਮ, ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਔਰ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਸਾਰੇ ਫਰੰਟ ਖੋਲ੍ਹ ਦਿੱਤੇ। ਪ੍ਰੈਜ਼ੀਡੈਂਟ ਟਰੰਪ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਕਾਫੀ ਹਾਲਾਂ ਪਹਿਲਾਂ ਵੀ ਉਹਨਾਂ ਨੂੰ ਕਿਹੜਾ ਨਹੀਂ ਪਤਾ ਹੈ ਕਿ ਵੀ ਆਪੋਜੀਸ਼ਨ ਹੋਏਗੀ, ਪਰ ਨਾਲ ਦੀ ਨਾਲ ਫਿਰ ਇੱਕ ਕੰਡੀਸ਼ਨ ਹੋਰ ਜੁੜ ਗਈ ਕਿ ਜੀ ਉਹਨਾਂ ਨੇ ਜਿਹੜੀ
ਇਹ ਕਿਉਂਕਿ ਜਿਹੜੀ ਉਹਨਾਂ ਦੀ ਕਨਵਰਸੇਸ਼ਨ ਸਾਰੇ ਅਰਬ ਔਰ ਜਿਨ੍ਹਾਂ ਮੁਲਕਾਂ ਦੇ ਮੈਂ ਨਾਂ ਲਏ ਉਹਨਾਂ ਨਾਲ ਹੋਈ, ਉਹ ਕਿਸੇ ਨੇ ਪਬਲਿਕਲੀ ਤਾਂ ਨਹੀਂ ਸੁਣੀ, ਕੌਨਫੀਡੈਂਸ਼ੀਅਲ ਹੀ ਹੁੰਦੀ ਹੈ, ਪਰ ਇਹ ਰਿਲੀਜ਼ ਹੀ ਕੀਤੀ ਜਾਂਦੀ ਹੈ ਕਿ ਵੀ ਉਸ ਕਨਵਰਸੇਸ਼ਨ ਦੇ ਦੌਰਾਨ ਹੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਉਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਸੀਂ ਜਿਹੜੇ ਮੁਲਕ ਰਹਿ ਗਏ ਹੋ ਉਹ ਅਬਰਾਹਮ ਅਕੋਰਡਸ ਦੇ ਉੱਤੇ ਦਸਤਖਤ ਕਰੋ, ਔਰ ਜਿਹਦਾ ਮਤਲਬ ਹੈ ਕਿ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨਾ। ਉਹ ਮੈਂ ਜ਼ਿਕਰ ਕਰਾਂਗਾ ਕਿ ਅਬਰਾਹਮ ਅਕੋਰਡ ਕੀ ਨੇ। ਔਰ ਇਸ ਨੇ ਜਿਹੜਾ ਉਹ ਬਿਲਕੁਲ ਸਨਾਟਾ ਛਾ ਗਿਆ। ਜ਼ਾਹਰ ਹੈ ਕਿ ਭਾਈ ਜੇ 2 ਸਟੇਟ ਫਾਰਮੂਲੇ ਦੀ ਗੱਲ ਹੁੰਦੀ ਹੈ ਕਿ ਭਾਈ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਐਗਜ਼ਿਸਟ ਕਰਨਗੇ ਵਿਦ ਦਾ ਈਸਟ ਜੈਰੂਸ਼ਲਮ, ਫਲਸਤੀਨ ਦੀ ਕੈਪੀਟਲ, ਇਹ ਗੱਲ ਤਾਂ ਸਮਝ ਆ ਸਕਦੀ ਸੀ। ਅਦਰਵਾਈਜ਼ ਸਾਊਦੀ ਅਰੇਬੀਆ ਜਾਂ ਪਾਕਿਸਤਾਨ ਜਿਹੜੇ ਨੇ ਉਹ ਤਾਂ ਰੈਕਗਨਾਈਜ਼ ਨਹੀਂ ਕਰ ਸਕਦੇ ਕਿਸੇ ਵੀ ਹਾਲਤ 'ਚ। ਉਹ ਤਾਂ ਉਹਨਾਂ ਦੇ ਲੋਕ ਜਿਹੜੇ ਨੇ ਹਾਕਮਾਂ ਨੂੰ ਉਹ ਥੱਲੇ ਸੁੱਟ ਲੈਣਗੇ ਉਸ ਲੈਵਲ ਦੇ ਉੱਤੇ। ਸੋ ਮਤਲਬ ਅਸੀਂ ਕੱਲ੍ਹ ਕਿਹਾ ਸੀ ਵੀ ਜਿਹੜਾ ਅੰਗਰੇਜ਼ੀ ਦੇ ਵਿੱਚ ਟੂ ਥਰੋ ਦਾ ਰੈਂਚ, ਟੂ ਥਰੋ ਦਾ ਸਪੈਨਰ, ਅਸੀਂ ਪਸੂੜੀ ਕਹਿੰਦੇ ਕਿ ਭਾਈ ਇਹ ਪਸੂੜੀ ਪਾਉਣੀ ਸੀ, ਉਹ ਜ਼ਾਇਨਿਸਟ ਲੌਬੀ ਨੇ ਪਾ ਦਿੱਤੀ ਹੈ। ਫਿਰ ਵੀ ਇਹ ਲੱਗਾ ਕਿ ਬਈ ਸ਼ਾਇਦ ਇਸ ਦੇ ਉੱਤੇ ਇਹ ਉਹਨਾਂ ਨੇ ਇਜ਼ਰਾਈਲ ਸਪੋਰਟਰਸ ਨੂੰ ਵਕਤੀ ਤੌਰ ਤੇ ਕਾਮ ਡਾਊਨ ਕਰਨ ਲਈ ਕੀਤਾ। ਪਰ ਫਿਰ ਖਬਰ ਇਹ ਆਈ ਕਿ ਬਈ ਅਮਰੀਕਾ ਨੇ ਸਟੇਟ ਆਫ ਹਾਰਮੂਜ਼ ਦੇ ਨੇੜੇ ਜਿਹੜਾ ਸਾਊਦਰਨ ਈਰਾਨ ਹੈ ਉਸ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਤਾਬੜਤੋੜ ਹਮਲੇ ਕੀਤੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ US ਨੇ ਕਿਹਾ ਜੀ ਅਸੀਂ ਇਹ ਸੈਲਫ ਡਿਫੈਂਸ ਲਈ ਕੀਤੇ ਨੇ। ਔਰ ਇਹਦੇ ਤੇ ਅੱਡ ਜਿਹੜੀਆਂ ਏਜੰਸੀਆਂ ਦੀਆਂ ਖਬਰਾਂ ਨੇ, US carries out self-defense strikes on Iran missile sites amid ceasefire strain। ਔਰ ਨਾਲ ਦੀ ਨਾਲ ਇਹ ਵੀ ਕਹੀ ਜਾਂਦਾ ਨੇ ਜੀ ਗੱਲਬਾਤ ਬਹੁਤ ਠੀਕ ਚੱਲ ਰਹੀ ਹੈ। ਮਾਰਕੋ ਰੂਬੀਓ ਨੇ ਵੀ ਕਿਹਾ ਜੀ ਅਜੇ ਵੀ ਗੱਲਬਾਤ ਕਿਸੇ ਕੰਢੇ ਲੱਗ ਸਕਦੀ ਹੈ। ਪਰ ਹੁਣ ਇਸ ਜਿਹੜੀਆਂ ਮਿਸਲ ਸਟ੍ਰਾਈਕਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ, ਇਸ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਕਿਉਂਕਿ ਮੀਡੀਆ ਰਿਪੋਰਟਾਂ ਇਹ ਨੇ, Iran accuses US of war crime after 24 killed in alleged missile strike on Lammard Sports Hall। ਜਿੱਥੇ ਮਿਸਾਈਲਾਂ ਅਮਰੀਕਾ ਦੀਆਂ ਵੱਜੀਆਂ ਨੇ ਲੈਮਰਡ ਸਪੋਰਟਸ ਹਾਲ 'ਚ, ਈਰਾਨ ਦਾ ਕਹਿਣਾ ਹੈ ਕਿ ਜੇ 24 ਬੰਦੇ ਉੱਥੇ ਮਾਰੇ ਗਏ ਨੇ ਔਰ ਅਮਰੀਕਾ ਨੇ ਜਿਹੜਾ ਇਹ ਵਾਰ ਕ੍ਰਾਈਮ ਕਮਿਟ ਕੀਤਾ। ਫਿਰ ਈਰਾਨ ਸਲੈਮਸ US ਸੈਲਫ ਡਿਫੈਂਸ ਸਟ੍ਰਾਈਕਸ ਐਮਿਡ ਪੀਸ ਟਾਕਸ, ਸੇਜ਼ ਐਕਸਪੋਜ਼ਸ ਵਾਸ਼ਿੰਗਟਨਸ ਡਿਸਓਨੈਸਟੀ ਐਂਡ ਅਨਰਿਲਾਇਬਿਲਿਟੀ। ਹੁਣ ਈਰਾਨ ਕਹਿੰਦਾ ਵੀ ਇਸ ਤੋਂ ਸਾਬਤ ਹੁੰਦਾ ਹੈ ਕਿ ਅਮਰੀਕਾ ਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਉਹ ਬੇਈਮਾਨ ਹੈ ਔਰ ਨਾ ਇਤਬਾਰਯੋਗ ਹੈ ਕਿਉਂਕਿ ਇੱਕ ਪਾਸੇ ਗੱਲਬਾਤ ਸਿਰੇ ਚੜ੍ਹਨ ਦੀ ਗੱਲ ਕਰ ਰਹੇ ਨੇ, ਦੂਸਰੇ ਪਾਸੇ ਇਜ਼ਰਾਈਲ ਦੇ ਉੱਤੇ ਜਿਹੜਾ ਮਿਜ਼ਾਈਲਾਂ ਦੇ ਨਾਲ ਇਹਦੇ ਤੇ ਈਰਾਨ ਦੇ ਉੱਤੇ ਜਿਹੜਾ ਉਹ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ। ਔਰ ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਇਹ ਨਾਲ ਹੀ ਨਾਲ ਈਰਾਨ ਨੇ ਕਿਹਾ, ਈਰਾਨ ਅਕਿਊਜ਼ਸ US ਆਫ ਬ੍ਰੇਕਿੰਗ ਟਰੂਸ ਆਫਟਰ ਨਿਊ ਸਟ੍ਰਾਈਕ, ਕਿ ਵੀ ਅਮਰੀਕਾ ਨੇ ਸੀਜ਼ ਫਾਇਰ ਨੂੰ ਜਿਹੜਾ ਹੈ ਉਹ ਭੰਗ ਕਰ ਦਿੱਤਾ ਹੈ। ਲੇਕਿਨ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਨੇ, ਰੂਬੀਓ ਸੇਜ਼ ਈਰਾਨ ਡੀਲ ਸਟਿਲ ਪੋਸੀਬਲ ਵਿਦਿਨ ਡੇਜ਼ ਡਿਸਪਾਈਟ US strikes। Marco Rubio said Hormuz Strait is going to be open one way or the other, so they need to be open। ਇਹ ਅਸੀਂ ਖੁਲਾਣੀ ਹੈ, ਇਵੇਂ ਖੋਲ ਦਿਓ ਜਾਂ ਐਵੇਂ ਖੋਲ ਦਿਓ, ਪਰ ਇਸ ਸਭ ਦੇ ਬਾਵਜੂਦ ਜਿਹੜਾ ਹੈ ਉਹ ਅਸੀਂ ਜਿਹੜਾ ਉਹ ਗੱਲਬਾਤ ਕਿਸੇ ਕੰਢੇ ਲੱਗ ਸਕਦੇ। ਹੁਣ ਇਸ ਸਾਰੇ 'ਚ ਜਿਹੜੀ ਅਸੀਂ ਪਸੂੜੀ ਦੀ ਗੱਲ ਕੀਤੀ ਕਿ ਵੀ ਇਹ ਗੱਲਬਾਤ 'ਚ ਅਬਰਾਹਮ ਅਕੋਰਡ ਦਾ ਜਿਹੜਾ ਸਪੈਨਰ ਹੈ ਉਹ ਕਿਵੇਂ ਸੁੱਟਿਆ ਗਿਆ। ਹੁਣ ਇਹ ਅਬਰਾਹਮ ਅਕੋਰਡ ਕੀ ਨੇ, ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਵੀ ਇੱਕ ਗੱਲ ਜਿਹੜੀ ਬਿਲਕੁਲ ਸਾਡੇ, ਕਿਉਂਕਿ ਆਪਣੇ ਸਾਡੇ ਖਿੱਤੇ ਦੇ ਲੋਕਾਂ ਨੂੰ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਉਹ ਜਦੋਂ ਧਰਮ ਦੇਖਦੇ ਨੇ, ਯਹੂਦੀ ਧਰਮ ਹੈ, ਇਸਲਾਮ ਹੈ, ਕ੍ਰਿਸਚੈਨਿਟੀ ਹੈ, ਔਰ ਉਹ ਸਾਰੇ ਨੂੰ ਔਰ ਬਹੁਤ ਘੱਟ ਨੂੰ ਇਹ ਹੈ ਕਿ ਭਾਈ ਭਾਵੇਂ ਇਹਨਾਂ ਦਾ ਟਕਰਾਅ ਯਹੂਦੀਆਂ ਦਾ ਔਰ ਈਸਾਈਆਂ ਦਾ ਤੇ ਮੁਸਲਮਾਨਾਂ ਦਾ, ਕਰੂਸੇਡ, ਜਿਹਾਦ ਜਾਂ ਯਹੂਦੀਆਂ ਦੀ ਪਰਸੀਕਿਊਸ਼ਨ, ਇਹ ਹਿਸਟਰੀ 3-4 ਹਜ਼ਾਰ ਸਾਲ ਪੁਰਾਣੀ ਹੈ। ਯਹੂਦੀਆਂ ਦੇ ਨਾਲ ਇਸਲਾਮ 1400 ਸਾਲ ਪਹਿਲਾਂ ਹੈ। ਕ੍ਰਿਸਚੀਅਨਿਟੀ ਲਗਭਗ 2026 ਦਾ ਸਾਲ ਜਿਹੜਾ ਉਹ ਜੀਸਸ ਦੇ ਜਨਮ ਨਾਲ ਹੀ ਜੁੜਿਆ ਹੋਇਆ ਹੈ, ਤੇ ਉਸ ਤੋਂ ਵੀ ਪਹਿਲਾਂ ਓਲਡ ਟੈਸਟਾਮੈਂਟ ਜਿਹੜੀ ਹੈ ਉਹ ਯਹੂਦੀਆਂ ਦਾ ਧਰਮ 3000 ਜਾਂ 3500 ਸਾਲ ਤੁਸੀਂ ਪਿੱਛੇ ਜਾ ਸਕਦੇ ਹੋ।
ਜਿਹਦੇ 'ਚ 2000 ਸਾਲ ਇਹ ਜੀਸਸ ਤੋਂ ਬਾਅਦ ਦੇ ਨੇ, 1500 ਸਾਲ ਪਹਿਲਾਂ ਨੇ, ਜੀ ਜਾਂ ਵੱਧ ਤੋਂ ਵੱਧ 4000 ਤੱਕ ਜਾ ਸਕਦੇ। ਲੇਕਿਨ ਬਹੁਤ ਘੱਟ ਜਿਹੜੇ ਨੇ ਆਪਣੇ ਲੋਕ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜਿਹੜੇ ਪੈਗੰਬਰ ਨੇ, ਕਿਉਂਕਿ ਈਵਨ ਜੇ ਮੈਂ ਗਲਤ ਨਾ ਹੋਵਾਂ ਤੇ ਕੁਰਾਨ ਮਜੀਦ ਦੇ ਵਿੱਚ ਵੀ ਜਿਹੜਾ ਕੁਰਾਨ ਸ਼ਰੀਫ ਹੈ 1.25 ਲੱਖ ਪੈਗੰਬਰਾਂ ਦਾ ਜ਼ਿਕਰ ਹੈ, ਔਰ 1.25 ਲੱਖ ਜਿਹੜੇ ਪਹਿਲਾਂ ਹੋਏ ਜਿਨ੍ਹਾਂ ਦੇ ਵਿੱਚ ਸਿਰਫ ਤੁਹਾਨੂੰ ਜਿਹੜੇ ਉਹਦੇ 'ਚ ਓਲਡ ਟੈਸਟਾਮੈਂਟ ਸੀ ਉਹਨਾਂ ਦੇ ਨਾਵਾਂ ਦੀ ਸਪੈਲਿੰਗ ਜਦੋਂ ਅਰਬੀ ਦੇ ਵਿੱਚ ਆਏ ਤੇ ਉਹਨਾਂ ਦੇ ਥੋੜ੍ਹੇ ਬਹੁਤ ਨਾਂ ਬਦਲੇ, ਅਸੀਂ ਉਹਨੂੰ ਡਿਫਰੈਂਟਲੀ ਪ੍ਰੋਨਾਊਂਸ ਕਰਦੇ ਹਾਂ। ਹੁਣ ਇਵੇਂ ਹੀ ਜਿਹੜੇ ਅਬਰਾਹਮ ਅਕੋਰਡ ਜਦੋਂ ਕਿਹਾ ਜਾਂਦਾ ਹੈ ਤੇ ਅਬਰਾਹਮ ਇਹਨਾਂ ਤਿੰਨੋਂ ਹੀ ਜਿਹੜੇ ਵੱਡੇ ਮਜ਼ਹਬ ਨੇ ਅੱਜ ਦੇ, ਉਹਨਾਂ ਦੇ ਫਾਦਰ ਨੇ, ਉਹਨਾਂ ਦੇ ਸਭ ਦੇ ਬਿਗਨਰ ਨੇ, ਜਿਨ੍ਹਾਂ ਨੂੰ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਿਹਾ ਜਾਂਦਾ। ਸੋ ਚਲਾਕੀ ਤਾਂ ਇਹ ਸੀ ਕਿ ਵੀ ਇਜ਼ਰਾਈਲ ਨੂੰ ਰੈਕਗਨਾਈਜ਼ ਕਰਾਉਣਾ ਟਰੰਪ ਦੀ ਪਹਿਲੀ ਟਰਮ ਦੇ ਵੇਲੇ, ਪਰ ਇਹ ਕਿਹਾ ਗਿਆ ਵੀ ਤੁਸੀਂ ਤਾਂ ਸਾਰੇ ਹੀ, ਤੁਸੀਂ ਭਾਵੇਂ ਈਸਾਈ ਹੋ ਜਾਂ ਮੁਸਲਮਾਨ ਹੋ ਜਾਂ ਯਹੂਦੀ ਹੋ, ਤੁਸੀਂ ਸਾਰੇ ਹੀ ਜਿਹੜੇ ਨੇ ਉਹ ਪੈਗੰਬਰ ਇਬਰਾਹੀਮ ਜਾਂ ਪੈਗੰਬਰ ਅਬਰਾਹਮ ਉਹਨਾਂ ਦੀ ਆਲ ਔਲਾਦ ਹੋ ਜਾਂ ਉਹਨਾਂ ਦੇ ਜਿਹੜੇ ਆ ਤੁਸੀਂ ਪੈਰੋਕਾਰ ਹੋ। ਸੋ ਕਿਉਂ ਨਹੀਂ ਤੁਸੀਂ ਜਿਹੜੇ ਆ ਇੱਕ ਛੱਤ ਥੱਲੇ ਜਿਹੜਾ ਉਹ ਆਪਸ ਦੇ ਵਿੱਚ ਰਲ ਮਿਲ ਕੇ ਰਹਿ। ਸੋ ਜਿਹੜਾ ਨਾਂ ਦੀ ਚੋਣ ਹੈ, ਜਿਵੇਂ ਡੇਵਿਡ ਹੈ ਜਿਹੜਾ ਓਲਡ ਟੈਸਟਾਮੈਂਟ ਦਾ ਜਿਹੜਾ ਪੈਗੰਬਰ ਹੈ, ਉਹ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਨੇ, ਅਬਰਾਹਮ ਹਜ਼ਰਤ ਇਬਰਾਹੀਮ ਨੇ। ਔਰ ਜਦੋਂ ਅਸੀਂ ਇਸ ਹਵਾਲੇ ਨਾਲ ਈਵਨ ਕ੍ਰਿਸਚੀਅਨਿਟੀ ਦੇ ਵਿੱਚ ਜੀਸਸ ਕ੍ਰਾਈਸਟ ਜਾਂ ਈਸਾ ਮਸੀਹ ਜਿਹਨਾਂ ਨੂੰ ਕਿਹਾ ਜਾਂਦਾ ਹੈ, ਤੇ ਉਹ ਇਸਲਾਮ ਦੇ ਵਿੱਚ ਹਜ਼ਰਤ ਈਸਾ ਨੇ, ਔਰ ਉਹਨਾਂ ਦੀ ਮਦਰ ਜਿਹਨਾਂ ਨੂੰ ਮੈਰੀ ਕਹਿੰਦੇ ਨੇ ਕਿ ਉਹ ਮਰੀਅਮ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਨਾਂ ਦੀ ਚੋਣ ਬੜੀ ਜਿਹੜੀ ਹੈ ਉਹ ਇਸ ਢੰਗ ਨਾਲ ਕੀਤੀ ਗਈ ਕਿ ਜੀ ਅਸੀਂ ਇਹਨੂੰ ਭੁੱਲ ਜਾਓ, ਜਿਹੜੀ 1400 ਸਾਲ ਦਾ ਟਕਰਾਅ ਇਸਲਾਮ ਕ੍ਰਿਸਚੀਅਨਿਟੀ ਦਾ ਹੈ ਜਾਂ ਯਹੂਦੀਆਂ ਦਾ ਕ੍ਰਿਸਚੀਅਨਿਟੀ ਦਾ, ਅਬਰਾਹਮ ਦਾ ਧਿਆਨ ਧਰੋ ਔਰ ਉਹਦੇ ਨਾਂ ਦੇ ਉੱਤੇ ਇਸ ਨੂੰ ਮਤਲਬ ਸੀ ਕਿ ਵੀ ਇਸ ਦੇ ਥੱਲੇ ਇਜ਼ਰਾਈਲ ਨੂੰ ਮਾਨਤਾ ਦਿਓ। ਹੁਣ ਜੇ ਤਾਂ ਇਸ ਦੇ ਨਾਲ ਇਹ ਜੁੜਿਆ ਹੁੰਦਾ ਕਿ ਭਾਈ ਠੀਕ ਹੈ ਅਬਰਾਹਮ ਦੀ ਜਾਂ ਹਜ਼ਰਤ ਇਬਰਾਹੀਮ ਦੀ ਸਾਰੇ ਔਲਾਦ ਜਿਹੜੇ ਨੇ ਉਹ ਪੈਰੋਕਾਰ ਨੇ, ਲੇਕਿਨ ਉਹਨਾਂ ਦੇ ਵਿੱਚ ਤੁਸੀਂ ਫਲਸਤੀਨੀਆਂ ਨੂੰ ਬਾਹਰ ਕਿਵੇਂ ਕੱਢੋਗੇ? ਉਹਨਾਂ ਫਲਸਤੀਨੀਆਂ ਦੇ ਵਿੱਚ ਗੁੱਡ ਨੰਬਰ ਈਸਾਈਆਂ ਦਾ ਵੀ ਹੈ, ਮੁਸਲਮਾਨ ਤਾਂ ਹੈ ਹੀ ਨੇ, ਉਹਨਾਂ ਨੂੰ ਤੁਸੀਂ ਬਾਹਰ ਰੱਖ ਕੇ ਕਿਵੇਂ ਤੁਸੀਂ ਇਬਰਾਹੀਮ ਦੀ ਔਲਾਦ ਬਣੋਗੇ? ਸੋ ਜੇ ਓਸਲੋ ਅਕੋਰਡ ਜਾਂ ਜਿਹੜੇ ਸਮਝੌਤੇ ਹੋਏ ਉਹਦੇ 'ਚ 2 ਸਟੇਟ ਫਾਰਮੂਲਾ ਹੈ, ਤੇ ਫਿਰ ਜ਼ਾਹਰ ਹੈ ਫਲਸਤੀਨ ਨੂੰ ਰੈਕਗਨਾਈਜ਼ ਕਰੋ, ਈਸਟ ਜੈਰੂਸ਼ਲਮ ਉਹਨਾਂ ਦੀ ਕੈਪੀਟਲ ਦਿਓ, ਔਰ ਤੁਸੀਂ ਇਜ਼ਰਾਈਲ ਬਣ ਗਿਆ। ਠੀਕ ਹੈ, ਭਾਵੇਂ ਇਹ ਵੀ ਸਟੋਲਨ ਲੈਂਡ ਦੇ ਉੱਤੇ ਬਣਾਇਆ ਗਿਆ ਲਿਆ ਕੇ, ਪਰ ਚਲੋ ਵੰਸ ਤੁਸੀਂ 70-80 ਸਾਲ ਦੀ ਐਗਜ਼ਿਸਟੈਂਸ ਹੋ ਗਈ, ਉਹ ਵੀ ਉੱਥੇ ਰਹਿਣ। ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਐਗਜ਼ਿਸਟ ਕਰ ਸਕਦੇ ਨੇ। ਹੁਣ ਇਸ ਮਾਮਲੇ ਦੇ ਵਿੱਚ ਭਗੌੜਾਪਨ ਹੈ। ਉਹ ਜਦੋਂ ਅਬਰਾਹਮ ਅਕੋਰਡ ਸਾਈਨ ਵੀ ਕੀਤੇ ਗਏ, ਹੁਣ ਪਹਿਲਾਂ ਤਾਂ ਇਹ ਹੈ ਕਿ ਵੀ ਇਹ ਅਬਰਾਹਮ ਅਕੋਰਡ ਜਿਹੜੇ ਨੇ ਇਹਨਾਂ ਨੂੰ ਹੁਣ ਆਲ ਆਫ ਏ ਸਡਨ ਜਦੋਂ ਪ੍ਰੈਜ਼ੀਡੈਂਟ ਟਰੰਪ ਇਸ ਦਾ ਜ਼ਿਕਰ ਕਰਦੇ ਨੇ, ਸੋ ਇਹਦੇ ਪਿਛੋਕੜ 'ਚ ਜਾ ਕੇ ਇਹ ਹੈ ਕਿ ਇਹ 2020 ਦੇ ਵਿੱਚ, ਹੁਣ 2020 'ਚ ਚੌਥਾ ਸਾਲ ਸੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦਾ, ਇਹ ਜਿਹਨਾਂ ਨੂੰ ਇਸ ਨੂੰ ਬ੍ਰੋਕਰ ਕੀਤਾ ਗਿਆ ਸੀ ਔਰ ਇਸ ਨੂੰ ਫੋਰਨ ਪਾਲਿਸੀ ਦੇ ਵਿੱਚ ਬੜੇ ਜਿਹੜਾ ਉਹ ਅਹਿਮੀਅਤ ਵਾਲਾ ਮੰਨਿਆ ਗਿਆ ਸੀ ਕਿ ਜੀ ਇਹਦੇ 'ਚ ਇਜ਼ਰਾਈਲ ਔਰ ਅਰਬ ਨੇਸ਼ਨ ਜਿਹੜੇ ਨੇ ਉਹ ਇਸ ਇੱਕ ਪਲੇਟਫਾਰਮ ਤੇ ਆਣਗੇ। ਔਰ ਇਹਦੇ 'ਚ ਜਿਹੜੇ 4 ਮੁਲਕ ਸੀ ਮੁੱਢਲੇ ਤੌਰ ਦੇ ਉੱਤੇ, ਉਹਨਾਂ ਨੇ ਇਮੀਡੀਏਟਲੀ ਜਿਹੜੇ ਨੇ ਅਬਰਾਹਮ ਅਕੋਰਡ ਨੂੰ ਜਿਹੜਾ ਉਹ ਮੰਨ ਲਿਆ ਸੀ। ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੀ ਪਲੇਅਰ ਯੂਨਾਈਟਿਡ ਸਟੇਟਸ ਸੀ, ਯੂਨਾਈਟਿਡ ਅਰਬ ਐਮਿਰੇਟਸ UAE ਜਿਹਦੀਆਂ 7 ਰਿਆਸਤਾਂ ਅੱਗੋਂ ਨੇ, ਉਹਨੇ ਅਕੋਰਡ ਦੇ ਉੱਤੇ ਵੀ ਦਸਤਖਤ ਕੀਤੇ, ਇਜ਼ਰਾਈਲ ਨੂੰ ਵੀ ਮਾਨਤਾ ਦਿੱਤੀ। ਅਕੋਰਡ ਤੇ ਦਸਤਖਤ ਕਰਨ ਦਾ ਮਤਲਬ ਸੀ ਇਜ਼ਰਾਈਲ ਨੂੰ ਮਾਨਤਾ ਦੇਣੀ। ਫਿਰ ਬਹਿਰੀਨ ਨੇ ਵੀ ਜਿਹੜਾ UAE ਵਾਂਗ ਹੀ ਪੋਟੈਂਸ਼ੀਅਲ ਇਕਨੋਮਿਕ ਬੈਨੀਫਿਟ ਦੇ ਨਾਲ ਜੋ ਕਿ ਨੇ ਰਿਲੇਸ਼ਨਸ ਇਜ਼ਰਾਈਲ ਨਾਲ ਨਾਰਮਲ ਕਰਨ ਦੀ ਗੱਲ ਕੀਤੀ। ਇਜ਼ਰਾਈਲ ਓਬਵੀਅਸਲੀ ਉਹਦਾ ਮੋਰਾਕੋ, ਇਹ 2020 ਦੇ ਵਿੱਚ 3 ਮਹੀਨੇ ਬਾਅਦ ਮੋਰਾਕੋ ਨੇ ਦਸੰਬਰ 2020 ਦੇ ਵਿੱਚ ਮੋਰਾਕੋ ਨੇ ਵੀ ਇਹ ਅਬਰਾਹਮ ਅਕੋਰਡਸ ਦੇ ਥੱਲੇ ਜੁਆਇਨ ਕੀਤਾ ਔਰ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ। ਕੋਸੋਵੋ ਔਰ ਸੁਡਾਨ, ਹੁਣ ਕੋਸੋਵੋ ਛੋਟਾ ਜਿਹਾ ਯੂਗੋਸਲਾਵੀਆ ਜਿਹੜਾ 6-7 ਟੁਕੜਿਆਂ 'ਚ ਹੋਇਆ,
ਤੇ ਕੋਸੋਵੋ ਨੂੰ ਅਦਰਵਾਈਜ਼ ਯੂਐਨ ਦਾ ਮੈਂਬਰ ਨਹੀਂ ਹੈ, ਪਰ ਅਮਰੀਕਾ ਨੇ ਮਾਨਤਾ ਇਸ ਲਈ ਦਿੱਤੀ ਹੋਈ ਹੈ ਜਾਂ ਇਜ਼ਰਾਈਲ ਨੇ, ਕਿਉਂਕਿ ਕੋਸੋਵੋ ਨੇ ਵੀ ਰੈਕਗਨਾਈਜ਼ ਕਰ ਲਿਆ ਸੁਡਾਨ। ਹਾਲਾਂਕਿ ਸੁਡਾਨ 'ਚੋਂ ਆਪਣਾ ਸਾਊਥ ਸੁਡਾਨ ਕ੍ਰਿਸਚਨ ਮੁਲਕ ਇਹਨਾਂ ਨੇ ਕੱਢਿਆ, ਲੇਕਿਨ ਸੁਡਾਨ ਵੀ ਜਿਹੜਾ ਹੈ ਉਹਨੇ ਇਨੀਸ਼ੀਅਲ ਐਗਰੀਮੈਂਟ ਕੀਤੇ ਔਰ ਉਸ ਤੋਂ ਬਾਅਦ ਉਹ ਗੱਲ ਬਹੁਤੀ ਅੱਗੇ ਨਹੀਂ ਤੁਰੀ। ਹੁਣ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਨੇ ਕਿ ਬਈ ਉਹ ਸਾਈਨ ਕਰ ਰਹੀਆਂ ਨੇ ਕਿ ਇਜ਼ਰਾਈਲ ਨੂੰ ਮਾਨਤਾ ਦੇਣ, ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਊਦੀ ਅਰੇਬੀਆ ਜਿਹੜਾ ਔਰ ਪਾਕਿਸਤਾਨ, ਤੁਰਕੀ ਹੈ। ਤੁਰਕੀ ਨੇ 1948 ਦੇ ਵਿੱਚ ਤਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਹੋਇਆ, ਪਰ ਫਲਸਤੀਨੀ ਇਸ਼ੂ ਤੇ ਅਰਦੋਗਾਨ ਨੇ ਥੋੜਾ ਜਿਹਾ ਜਿਹੜਾ ਹੈ ਉਹ ਡਿਸਟੈਂਸ ਕਰ ਲਿਆ। ਇਜਿਪਟ, ਹੁਣ ਜਦੋਂ ਇੱਥੇ ਸਮਝੌਤਾ ਹੋਇਆ ਇਜਿਪਟ, ਜਾਰਡਨ, ਇਹਨਾਂ ਨੇ ਵੀ ਉਹਨੂੰ ਇਜ਼ਰਾਈਲ ਨੂੰ ਮਾਨਤਾ ਦਿੱਤੀ ਹੋਈ ਹੈ। ਸੋ ਲੈ ਦੇ ਕੇ ਜੇ ਹੁਣ ਇਹ ਕਹਿਣਾ ਹੋਏ ਕਿ ਸਾਊਦੀ ਅਰੇਬੀਆ, ਪਾਕਿਸਤਾਨ ਤੇ ਇੱਕ ਅੱਧਾ ਹੋਰ ਮੁਲਕ ਜਿਹੜਾ ਹੈ ਉਹ ਬਚਿਆ ਹੋਇਆ ਹੈ, ਅਦਰਵਾਈਜ਼ ਬਾਕੀ ਸਾਰੇ ਹੀ ਉਹਦੇ ਥੱਲੇ ਨੇ। ਹੁਣ ਉਹਨਾਂ ਨੂੰ ਇਹ ਹੈ ਕਿ ਵੀ ਜੇ ਇਹ ਕੰਡੀਸ਼ਨ ਨਾਲ ਲੱਗ ਜਾਏ ਤੇ ਇਹ ਜਿਹੜਾ ਪੀਸ ਸਮਝੌਤਾ ਹੈ ਇਜ਼ਰਾਈਲ ਨੂੰ ਸੈੱਲ ਕੀਤਾ ਜਾ ਸਕਦਾ, ਹਾਲਾਂਕਿ ਉਹਦੇ ਨਾਲ ਵੀ ਨਹੀਂ ਸੈੱਲ ਹੋਣਾ ਆਲਰੇਡੀ, ਕਿਉਂਕਿ ਉਹਨਾਂ ਦੇ ਲਈ ਤਾਂ ਗ੍ਰੇਟਰ ਇਜ਼ਰਾਈਲ ਦਾ ਜਿਹੜਾ ਡ੍ਰੀਮ ਹੈ, ਜਿਹਦੇ ਥੱਲੇ ਨੀਲ ਦਰਿਆ ਤੋਂ ਲੈ ਕੇ ਔਰ ਜਾਰਡਨ ਤੱਕ ਜਿਹੜਾ ਹੈ ਉਹ ਸਾਰਾ, ਜਿਹਦੇ ਜਾਰਡਨ ਦਾ, ਇਜਿਪਟ ਦਾ, ਸੀਰੀਆ ਦਾ ਔਰ ਲਬਨਾਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਉਹ ਉਹਨਾਂ ਨੇ ਕਬਜ਼ੇ 'ਚ ਕਰਨਾ ਹੈ। ਸੋ ਉਹਨਾਂ ਦਾ ਡ੍ਰੀਮ ਹੋਰ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਫਾਈਨਲੀ ਜਿਹੜਾ ਸਾਨੂੰ ਕੁਝ ਵਿਊਅਰਸ ਨੇ ਪੁੱਛਿਆ ਵੀ ਸੀ ਕਿ ਅਬਰਾਹਮ ਅਕੋਰਡ ਕੀ ਨੇ, ਤੇ ਤੁਸੀਂ ਲਫ਼ਜ਼ ਪਸੂੜੀ ਕਿਹਾ ਤੇ ਪਸੂੜੀ ਕੀ ਹੈ। ਸੋ ਹੁਣ ਪਸੂੜੀ ਉਸ ਲੈਵਲ ਤੇ ਹੀ ਹੈ। ਇਹਦੇ ਤੇ ਪਾਕਿਸਤਾਨ ਨੇ ਤਾਂ ਫੌਰਨ ਇਹਦੇ ਤੇ ਰਿਐਕਸ਼ਨ ਵੀ ਦਿੱਤਾ ਹੈ। Not in favor of Pakistan joining Abraham Accords, Defense Minister Khwaja Asif. Personally, I don't think we should join any such accord which clashes with our fundamental ideologies, says Pakistan's Defense Minister. So, ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਜ਼ਾਓਨਿਸਟ ਲੌਬੀ ਹੈ ਇਸ ਮੁਲਕ 'ਚ, ਉਹਨਾਂ ਨੇ ਆਲਰੇਡੀ ਜਿਹੜੀ ਡੀਲ ਪ੍ਰੈਜ਼ੀਡੈਂਟ ਟਰੰਪ ਕਰਨਾ ਚਾਹੁੰਦੇ ਸੀ, ਜਿਹਦੇ ਉੱਤੇ ਬਾਕੀਆਂ ਨੂੰ ਔਨ ਬੋਰਡ ਲਿਆ ਸੀ, ਉਸ ਨੂੰ ਜਿਹੜਾ ਉਹਨਾਂ ਨੇ ਸਾਬੋਤਾਜ ਕਰ ਦਿੱਤਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।